इस टाइम मिंटू गुरुसरिया जी हुणां दे नाल खबर ते नज़र। अज 20 अप्रैल आ। मिंटू जी जी आयां नूं स्वागत है। सत श्री अकाल जी। शुक्रिया जी सारिਆਂ ਨੂੰ सत श्री अकाल जी। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲੈਨਵੁੱਡ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ ਡੇਲ ਸਿਟੀ, ਜੈਂਡਰ ਮੌਰਗੇਜ ਅਤੇ ਰੀਅਲ ਐਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ ਨੰਬਰ 5599052575। ਢੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਇਮੀਗ੍ਰੇਸ਼ਨ ਦੇ ਅਟਰਨੀ ਜੇ ਢੇਰਕੀਆਣਾ ਨੰਬਰ 4159090503। ਜੀ ਐਂਡ ਟਾਇਰ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨਲ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਸੋਹਤਾ 209 277 0113 ਅਤੇ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਦੀ ਸਹਾਇਤਾ ਕਰਦੇ ਨੇ। ਕਾਲ ਜੀਤ ਇਟਵਾਲ 559 374 4541। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਜਾਈਏ। ਅਮਰੀਕੀ ਸਟੇਟ ਡਿਪਾਰਟਮੈਂਟ ਨੇ ਆਪਣੇ ਸ਼ਹਿਰੀਆਂ ਨੂੰ ਸਲਾਹ ਦਿੱਤੀ ਆ ਭਾਰਤ ਦੀ ਯਾਤਰਾ ਤੋਂ ਬਚਿਆ ਜਾਵੇ। ਹਾਂਜੀ ਹਾਂਜੀ, ਦੇਖੋ ਕਿਉਂਕਿ ਹਾਲਤ ਇੱਥੇ ਜਿਹੜੀ ਆ ਉਹ ਖਰਾਬ ਹੋ ਰਹੀ ਹੈ ਪੈਰੋ ਪੈਰ, ਪਰ ਥੋੜ੍ਹੇ ਜਿਹੇ ਅਸੀਂ ਬਚ ਗਏ। ਅੱਜ ਬਚ ਇਸ ਕਰਕੇ ਗਏ ਹਾਂ ਕਿ ਹੁਣ ਤੋਂ ਕੁਛ ਦਿਨ ਪਹਿਲਾਂ ਪ੍ਰਧਾਨ ਮੰਤਰੀ ਦਾ ਭਾਸ਼ਣ ਸੀ 8:45 ਤੇ ਜਦੋਂ ਉਹ ਰਾਤ ਜੀ ਨੂੰ ਆਉਂਦੇ ਆ ਨਾ ਰੋਲ ਕਾਲਜ 'ਚ, ਤੇ ਉਦੋਂ ਹੌਲ ਪੈਂਦੇ ਆ ਕਿ ਪਤਾ ਨਹੀਂ ਇਹਨਾਂ ਨੇ ਕੀ ਕਰ ਦੇਣਾ ਆ। ਪਰ ਚੰਗੀ ਗੱਲ ਇਹ ਰਹੀ ਆ ਕਿ ਉਹ ਲੋਕਡਾਊਨ ਤੋਂ ਗੁਰੇਜ਼ ਕਰ ਗਏ। ਕਹਿੰਦੇ ਕਿ ਦੇਖੋ ਲੋਕਡਾਊਨ ਨਹੀਂ ਲੱਗੇਗਾ, ਮਤਲਬ ਕਿ ਸਟੇਟਾਂ ਨੂੰ ਕਹਿ ਦਿੱਤਾ ਕਿ ਇਹ ਆਖਰੀ ਆਪਸ਼ਨ ਹੈ, ਲੋਕਡਾਊਨ ਤੋਂ ਦੇਸ਼ ਨੂੰ ਬਚਾਉਣਾ ਹੋਏਗਾ। ਸਿੱਧੀ ਸਾਫ਼ ਗੱਲ ਆ ਕਿ ਆਰਥਿਕ ਸਿਹਤ ਦਾ ਵੀ ਸਾਨੂੰ ਖਿਆਲ ਰੱਖਣਾ ਪਊਗਾ। ਉੱਦਾਂ ਉਹਨਾਂ ਨੇ ਕੁਛ ਗੱਲਾਂ ਜਿਹੜੀਆਂ ਨੇ ਆਪਣੇ ਦੇਸ਼ ਵਾਸੀਆਂ ਨੂੰ ਕਹੀਆਂ। ਪਰ ਜੇ ਆਪਾਂ ਵੇਖੀਏ ਕੌਮਾਂਤਰੀ ਪੱਧਰ ਤੋਂ ਤਾਂ ਦੋ ਖਬਰਾਂ ਸੀ। ਸਵੇਰੇ ਉੱਠਦਿਆਂ ਖਬਰ ਇਹ ਸੀਗੀ ਕਿ ਯੂਕੇ ਨੇ ਰੈੱਡ ਲਿਸਟ ਦੇ ਵਿੱਚ ਪਾ ਦਿੱਤਾ ਇੰਡੀਆ ਨੂੰ, ਮਤਲਬ ਕਿ ਉਹ ਸ਼ਹਿਰੀਆਂ ਨੂੰ ਮਨਾਹੀ ਕਰ ਦਿੱਤੀ। ਔਰ ਖਾਸ ਤੌਰ 'ਤੇ ਜਿਹੜੇ ਉਹਨਾਂ ਦੇ ਸ਼ਹਿਰੀ ਇੰਡੀਆ ਤੋਂ ਪਰਤਣਗੇ, ਮੇਰੇ ਖਿਆਲ ਦੇ ਨਾਲ ਉਹਨਾਂ ਵਾਸਤੇ ਵੀ ਉਹਨਾਂ ਨੇ ਰੂਲ ਸਖਤ ਕਰ ਦਿੱਤੇ ਕਿ ਘੱਟੋ ਘੱਟ 10 ਦਿਨ ਤੁਹਾਨੂੰ ਹੋਟਲ 'ਚ ਕੁਆਰੰਟੀਨ ਰਹਿਣਾ ਪਵੇਗਾ। ਉਹ ਵੀ ਖਰਚਾ ਵਰਚਾ ਤੁਹਾਨੂੰ ਪਤਾ ਹੀ ਹੈ ਜਿਸ ਤਰੀਕੇ ਦਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਬਹੁਤ ਜ਼ਿਆਦਾ ਸਟ੍ਰਿਕਟਲੀ ਉਹਨਾਂ ਨੇ ਇੰਡੀਆ ਤੋਂ ਆਉਣ ਜਾਣ ਦੀ ਜਿਹੜੀ ਸਹੂਲਤ ਆ ਉਹ ਰੋਕੀ ਆ। ਦੂਸਰੇ ਪਾਸੇ ਅਮਰੀਕਾ ਨੇ ਵੀ ਸਲਾਹ ਦੇ ਦਿੱਤੀ। ਮੇਰੇ ਖਿਆਲ ਦੇ ਨਾਲ ਹਾਂਗਕਾਂਗ ਨੇ ਵੀ, ਜੇ ਮੈਂ ਗਲਤ ਨਹੀਂ ਆ, ਮੈਂ ਅੱਜ ਪੜ੍ਹਿਆ ਸੀਗਾ ਉਡਵੀ ਜੀ, ਮੈਂ ਖਬਰ ਪੜ੍ਹਦਾ ਪਿਆ ਸੋ ਉਡਵੀ ਜੀ ਝਾਤ ਮਾਰੀ ਹੈ ਕਿ ਹਾਂਗਕਾਂਗ ਨੇ ਵੀ ਭਾਰਤੀ ਉਡਾਨਾਂ ਤੇ ਰੋਕ ਲਾ ਦਿੱਤੀ ਆ ਕਿਉਂਕਿ ਨਵੀਂ ਦਿੱਲੀ ਤੋਂ 49 ਲੋਕ ਜਿਹੜੇ ਗਏ ਸੀਗੇ ਉਹ ਪੋਜ਼ੀਟਿਵ ਪਾਏ ਗਏ ਆ। ਤਾਂ ਹਾਂਗਕਾਂਗ ਨੇ ਵੀ, ਇਹ ਪਤਾ ਨਹੀਂ ਹੁਣ ਇਸ ਤੋਂ ਵੱਧ ਵੀ ਕੋਈ ਹੋ ਸਕਦਾ ਦੇਸ਼ ਕੇ ਕਿਸੇ ਨੇ ਕੋਈ ਬੈਨ ਕੀਤਾ ਹੋਵੇ ਇਸ ਤਰ੍ਹਾਂ, ਪਰੰਤੂ ਹਾਂਗਕਾਂਗ ਦਾ ਤਾਂ ਮੈਨੂੰ ਪੱਕਾ ਆਇਆ ਨਾ ਕਿ ਹਾਂਗਕਾਂਗ ਨੇ ਵੀ ਕਰ ਦਿੱਤਾ ਸੀ। ਬਾਕੀ ਤੁਸੀਂ ਫਿਰ ਵੀ ਕਨਫਰਮ ਕਰ ਦਿਓ। ਸੋ ਕੁੱਲ ਮਿਲਾ ਕੇ ਕਾਫੀ ਕੁਛ ਆ। ਜੇ ਆਪਾਂ ਦੇਖੀਏ ਤਾਂ ਇੰਡੀਆ ਦੇ ਵਿੱਚ ਹਾਲਤ ਜਿਹੜੀ ਆ ਉਹ ਗੰਭੀਰ ਹੋ ਰਹੀ ਹੈ ਇਸ ਵੇਲੇ। ਔਰ ਤੁਸੀਂ ਦੇਖਿਆ ਹੋਣਾ ਕਿ ਪਹਿਲਾਂ ਯੂਕੇ ਵੇਰੀਐਂਟ ਕਹਿੰਦੇ ਸੀਗੇ, ਫਿਰ ਸਾਊਥ ਅਫਰੀਕਨ ਵੇਰੀਐਂਟ, ਤੇ ਹੁਣ ਤੇ ਇੰਡੀਅਨ ਸਟ੍ਰੇਨ ਆ ਗਿਆ ਨਾ ਜੀ। ਇਹ ਪਹਿਲਾਂ ਕਹਿੰਦੇ ਸੀਗੇ ਕਿ ਯੂਕੇ ਤੋਂ ਆਉਣ ਵਾਲਿਆਂ ਦੇ ਖਿਲਾਫ ਸਖਤੀ ਕਰਾਂਗੇ, ਫਲਾਂ ਕਰਾਂਗੇ, ਤਾਂ ਉਹੀ ਚੀਜ਼ਾਂ ਹੁਣ ਇਹਨਾਂ ਤੇ ਵੀ ਲਾਗੂ ਹੋ ਗਈਆਂ। ਬਾਕੀ ਕੁੱਲ ਮਿਲਾ ਕੇ ਜੇ ਦੇਖੀਏ ਤਾਂ ਹਾਲਤ ਜਿਹੜੀ ਹੈ ਉਹ ਰਾਜ ਕਰਨਵੀਰ ਸਿੰਘ ਦੀ ਬਹੁਤ ਹੀ ਜ਼ਿਆਦਾ ਇਸ ਟਾਈਮ ਕਸੂਤੀ ਆ। ਕਸੂਤੀ ਇਸ ਕਰਕੇ ਆ ਕਿ ਦੇਖੋ ਸਭ ਤੋਂ ਔਖਾ ਹੈ ਮਜ਼ਦੂਰ ਤੇ ਮਜਬੂਰ, ਬਹੁਤਾ ਕੋਈ ਫਰਕ ਨਹੀਂ ਹੈ। ਉਹਨਾਂ ਨੂੰ ਦਿੱਲੀ 'ਚੋਂ ਧੱਕ ਦਿੱਤਾ ਗਿਆ, ਬੰਬੇ 'ਚੋਂ ਧੱਕ ਦਿੱਤਾ ਗਿਆ, ਉਹ ਜਾ ਰਹੇ ਨੇ। ਮਤਲਬ ਇਹ ਆ ਕਿ ਹੱਥ ਖੜੇ ਆ ਸਭ ਦੇ ਕਿ ਤੁਸੀਂ ਜਾਓ ਮਰੋ ਆਪਣੇ ਪਿੰਡਾਂ 'ਚ ਜਾ ਕੇ, ਜਾਓ ਦੂਰ ਦਰਾਜ਼ ਦੇ ਇਲਾਕੇ 'ਚ, ਸ਼ਹਿਰਾਂ ਨੂੰ ਛੱਡ ਦਿਓ ਕਿਉਂਕਿ ਇੱਥੇ ਰਹੋਗੇ ਤਾਂ ਵੱਧ ਤੋਂ ਵੱਧ ਸਾਨੂੰ ਤੰਗ ਕਰੋਗੇ ਹਸਪਤਾਲਾਂ 'ਚ। ਮਤਲਬ ਕਿ ਉਹਨਾਂ ਨੂੰ ਤੋੜ ਦਿੱਤਾ ਗਿਆ, ਉਹਨਾਂ ਨੂੰ ਛੱਡ ਦਿੱਤਾ ਗਿਆ ਕਿ ਜਾਓ ਲੈ ਜਾਓ ਨਾਲ ਜੋ ਕੁਛ ਹੈਗਾ। ਤਾਂ ਜਿਹੜੇ ਬਚੇ ਆ ਸ਼ਹਿਰੀ ਬਸ ਉਹਨਾਂ ਨੂੰ ਸਾਂਭ ਸੰਭਾਲ ਰਹੇ ਆ, ਪਰ ਸਾਂਭ ਸੰਭਾਲ ਕੀ ਰਹੇ ਆ ਕਿ ਬੁਰਾ ਹਾਲ ਆ। ਇੱਥੋਂ ਤੱਕ ਕਿ ਵੈਸੇ ਤੇ ਇਹ ਮਜ਼ਾਕ ਉਡਾਉਂਦੇ ਹੁੰਦੇ ਸੀਗੇ, ਤਬਲੀਗੀਆਂ ਪ੍ਰਤੀ ਨਫ਼ਰਤ ਫੈਲਾਉਂਦੇ ਹੁੰਦੇ ਸੀਗੇ
ਕਿ ਆ ਹਿਸਾਬ ਲਾ ਲਓ ਕਿ ਕੁੰਭ ਦੇ ਵਿੱਚੋਂ 19 ਬੰਦੇ ਜਿਹੜੇ ਪੋਜ਼ਿਟਿਵ ਪਾਏ ਗਏ ਸੀ ਉਹ ਹਸਪਤਾਲੋਂ ਨਾ ਸੁੱਟੇ ਆ, ਕਿਉਂਕਿ ਹਸਪਤਾਲਾਂ 'ਚ ਬੁਰਾ ਹਾਲ ਆ। ਇੱਕ ਇੱਕ ਬੈੱਡ ਤੇ 2-2 3-3 ਬੰਦੇ ਵੀ ਲਟਾਏ ਹੋਏ ਆ। ਲਾਸ਼ਾਂ ਚੁੱਕਣ ਵਾਸਤੇ ਵੀ ਪ੍ਰਬੰਧ ਨਹੀਂ ਹੈਗੇ। ਇੰਨੇ ਬੇਸ਼ਰਮ ਹੈ ਭਾਰਤੀ ਜਨਤਾ ਪਾਰਟੀ ਵਾਲੇ ਕਿ ਜਿਹੜੀਆਂ ਅੰਤਮ ਯਾਤਰਾ ਵੈਨ ਹੁੰਦੀਆਂ ਇਹਨਾਂ ਦੇ ਸਾਹਮਣੇ ਖੜ ਕੇ ਵੀ ਇਹਨਾਂ ਦੇ ਗਾੜੀ ਖੜ ਕੇ ਫੋਟੋ ਸੈਸ਼ਨ ਕਰਵਾ ਰਹੇ ਆ। ਬੇਸ਼ਰਮ। ਸੋ ਆਹ ਹਾਲਤ ਆ। ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜ਼ਮੀਨੀ ਹਕੀਕਤ ਇਹੋ ਆ ਕਿ ਨਰਿੰਦਰ ਮੋਦੀ ਸਰਕਾਰ ਜਿਹੜੀ ਕਿ ਵੇਖ ਲਓ ਇਹਨਾਂ ਦੀ ਪਾਰਟੀ ਫਰਵਰੀ ਦੇ ਵਿੱਚ ਪ੍ਰੇਜ਼ ਕਰ ਰਹੀ ਸੀ ਇਹਨਾਂ ਨੂੰ ਕਿ ਦੇਖੋ ਜੀ ਮਤਾ ਪਾਇਆ ਸ਼ਾਇਦ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਕਿ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਹਰਾ ਦਿੱਤਾ ਗਿਆ ਕਰੋਨਾ ਨੂੰ, ਫਲਾਫਲਾਂ ਗੱਲਾਂ। ਤੇ ਅੱਜ ਇਹ ਆ ਕਿ ਪ੍ਰਧਾਨ ਸੇਵਕ ਮੈਂ ਦੇਖ ਰਿਹਾ ਸੀਗਾ ਕਿ ਬੁੱਲਾਂ ਤੋਂ ਸਿੱਕਰੀ ਨਹੀਂ ਸੁਕਾ ਪਾ ਰਿਹਾ। ਭਾਸ਼ਣ ਦੇ ਵਿੱਚ ਮਾੜਾ ਜਿਹਾ ਤੁਰਦਾ ਸੀ, ਚੱਲ ਬ੍ਰੇਕ ਅੜ ਜਾਂਦਾ ਸੀ, ਜ਼ੁਬਾਨ ਹੀ ਥਥਲਾ ਰਹੀ ਆ ਕਿ ਅੱਜ ਕੀ ਕਿਹਾ ਜਾਵੇ ਇਸ ਦੇਸ਼ ਨੂੰ, ਕੀ ਦੱਸਿਆ ਜਾਵੇ ਇਸ ਦੇਸ਼ ਨੂੰ। ਬਸ ਉਹੀ ਲੱਲੇ ਪੱਬੇ ਮਾਰ ਕੇ ਗੁਜ਼ਾਰਾ ਕਰਨ ਵਾਲੀ ਗੱਲ ਹੈ। ਜੀ ਜੀ ਬਿਲਕੁਲ। ਜੇ ਤਾਂ ਤੁਸੀਂ ਮਜ਼ਦੂਰਾਂ ਦਾ ਵੀ ਜਿਹੜਾ ਆ ਮਿੰਟੂ ਜੀ ਦੱਸਿਆ ਆ, ਲੱਖਾਂ ਹੀ ਲੋਕ ਜਿਹੜੇ ਆ ਉਹ ਹੁਣ ਫੋਟੋਆਂ ਤਸਵੀਰਾਂ ਆ ਰਹੀਆਂ। ਸੋ ਸੇਮ ਜੋ ਸਾਲ ਪਹਿਲਾਂ ਹੋ ਰਿਹਾ ਸੀ ਉਹੀ ਕੁਛ ਉਹਨਾਂ ਨੂੰ ਮੈਨੂੰ ਲੱਗਦਾ ਦੁਬਾਰਾ ਝੱਲਣਾ ਪੈਣਾ ਹੈ। ਹਾਂਜੀ ਹਾਂਜੀ। ਨਹੀਂ ਦੇਖੋ ਨਾ ਰਾਜ ਕਰਮਜੀਤ ਸਿੰਘ ਜੀ, ਹਾਲਤ ਕੈਸੀ ਹੈ ਕਿ ਉਹਨਾਂ ਨੂੰ ਕੀ ਸਮਝ ਰੱਖਿਆ ਤੁਸੀਂ। ਹਾਲਾਂਕਿ ਹੁਣ ਪ੍ਰਧਾਨ ਮੰਤਰੀ ਕਹਿ ਰਿਹਾ ਕਿ ਦੇਖੋ ਮੈਂ ਬੇਨਤੀ ਕਰਦਾ ਵਾਂ ਕਿ ਜਿਹੜੇ ਇਸ ਤਰ੍ਹਾਂ ਦੇ ਪ੍ਰਵਾਸੀ ਮਜ਼ਦੂਰ ਆ ਉਹ ਹਿਜਰਤ ਨਾ ਕਰਨ, ਪਰ ਤੁਸੀਂ ਜਦੋਂ ਲੋਕਡਾਊਨ ਲਾ ਦਿੱਤਾ ਸਪੋਰਟ ਕੋਈ ਤੁਸੀਂ ਫਾਈਨੈਂਸ਼ੀਅਲੀ ਕਰ ਨਹੀਂ ਸਕਦੇ। ਹੈਗੇ ਸਿੱਖ ਕਮਿਊਨਿਟੀ ਵਾਲੇ ਹੈਗੇ ਵਿਚਾਰੇ ਲੰਗਰ ਲੰਗਰ ਜਿੰਨੇ ਕੋ ਲਾ ਸਕਦੇ ਹੋ ਲਾ ਦੇਣਗੇ, ਹੋਰ ਸਮਾਜ ਸੇਵੀ ਆ ਜਾਣਗੇ, ਹੋਰ ਮਜ਼ਹਬਾਂ ਤੋਂ ਹੋਰ ਧਰਮਾਂ ਤੋਂ ਉੱਤੇ ਉੱਠ ਕੇ ਮਨੁੱਖਤਾਵਾਦੀ ਲੋਕ ਆ ਜਾਣਗੇ। ਪਰ ਤੁਸੀਂ ਕੀ ਕਰ ਰਹੇ ਹੋ? ਤੁਸੀਂ ਕਹਿ ਰਹੇ ਹੋ ਕਿ 1 ਮਈ ਤੋਂ ਅਸੀਂ ਵੈਕਸੀਨੇਸ਼ਨ ਜਿਹੜੀ ਆ ਧੜੱਲੇ ਨਾਲ ਹੋਰ ਵੀ ਜਾਰੀ ਕਰਾਂਗੇ, ਪਰ ਅੰਕੜੇ ਤਾਂ ਕੁਛ ਹੋਰ ਕਹਿ ਰਹੇ ਆ। ਜੇ ਆਪਾਂ ਦੇਖੀਏ ਕਿ ਜੋ ਇਸ ਟਾਈਮ ਵੈਕਸੀਨੇਸ਼ਨ ਤੇ ਆਰਡਰ ਆ ਤਾਂ ਇੰਡੀਆ ਤਾਂ ਬਹੁਤ ਥੱਲੇ ਫਿਰਦਾ। ਇੰਡੀਆ ਨੇ ਜਿਹੜੇ ਆਰਡਰ ਦਿੱਤੇ ਨੇ ਵੈਕਸੀਨੇਸ਼ਨ ਦੇ ਉਹ ਤੇ ਬਹੁਤ ਥੱਲੇ ਆ। ਮੈਂ ਤੁਹਾਨੂੰ ਦੱਸ ਵੀ ਦਿੰਦਾ, ਮੈਂ ਲਿਸਟਾਂ ਹੁਣੇ ਦੇਖ ਰਿਹਾ ਸੀਗਾ ਕਿਉਂਕਿ ਹੁਣ ਆਦਤ ਆ ਕਿ ਕੋਈ ਇਹਨਾਂ ਖਬਰਾਂ ਦੇ ਨਾਲ 2-4 ਤੁਹਾਨੂੰ ਹੋਣਾ ਹੀ ਪਵੇਗਾ। ਤੁਹਾਡੇ US ਦਾ ਮੇਰੇ ਖਿਆਲ ਦੇ ਨਾਲ 100 ਮਿਲੀਅਨ ਡੋਜ਼ ਦਾ ਹੈ, ਨੋਵਾਵੈਕਸ ਕੁਛ ਇਸ ਤਰ੍ਹਾਂ ਦਾ ਹੈ ਜੀ, ਜੁਲਾਈ 2020 ਦਾ ਆਰਡਰ। ਤੇ ਫਿਰ ਮੇਰੇ ਖਿਆਲ ਦੇ ਨਾਲ ਫਾਈਜ਼ਰ ਦਾ ਸੀਗਾ, ਅਗਸਤ ਦਾ ਫੇਰ ਸੀਗਾ 100 ਮਿਲੀਅਨ ਡੋਜ਼ ਦਾ, ਅਗਸਤ ਦਾ ਫੇਰ ਮੋਡਰਨਾ ਦਾ। ਤਾਂ ਤੁਸੀਂ ਹਿਸਾਬ ਲਾ ਲਓ ਕਿ ਇੰਡੀਆ ਦਾ ਕੀ ਸੀਗਾ 11 ਮਿਲੀਅਨ ਡੋਜ਼ ਦਾ, ਫਿਰ ਉਸ ਤੋਂ ਬਾਅਦ 5.5 ਮਿਲੀਅਨ ਡੋਜ਼ ਦਾ ਜਨਵਰੀ 21 ਦਾ ਹੋਣਾ। ਤਾਂ ਦੇਖ ਲਓ ਕਿ ਕਿੱਥੇ ਕਿੰਨੀ ਜ਼ਰੂਰਤ ਹੈ ਫਿਰ ਪਊਗੀ ਤੁਹਾਨੂੰ। ਤਾਂ ਤੁਹਾਡੇ ਕੋਲ ਹੁਣ ਅੱਜ ਦੀ ਤਰੀਕ ਦੇ ਵਿੱਚ ਕਹਿਣ ਲਈ ਕੀ ਆ ਕਿ US ਤੇ ਤੁਸੀਂ ਡਿਪੈਂਡ ਹੋ ਗਏ ਹੋ। ਤਾਂ ਬਾਈਡਨ ਸਾਹਿਬ ਕਹਿੰਦੇ ਆ ਕਿ ਨਹੀਂ ਪਹਿਲਾਂ ਅਸੀਂ ਆਪਣੀ ਇੱਥੇ ਦੇਖਾਂਗੇ ਸਾਡੀ ਪਹਿਲ ਕੀ ਆ, ਕਿਉਂਕਿ ਜੋ ਕੱਚਾ ਮਾਲ ਆਉਣਾ ਹੈ, ਰॉ ਮਟੀਰੀਅਲ ਆਉਣਾ ਹੈ, ਉਹਦੇ ਤੇ ਕੁਛ ਮੇਰੇ ਖਿਆਲ ਦੇ ਨਾਲ ਟੈਕਸੇਸ਼ਨ ਇਸ ਤਰ੍ਹਾਂ ਦੀ ਆ ਕਿ ਉਹ ਕਾਫੀ ਵੱਡਾ ਇੱਕ ਕਹਿ ਲਓ ਇਸ਼ੂ ਹੈ। ਤਾਂ ਇਹ ਅਪੀਲ ਕਰ ਰਹੇ ਸੀਗੇ, ਸੀਰਮ ਵਾਲਿਆਂ ਨੇ ਅਪੀਲ ਕੀਤੀ ਆ ਕਿ ਹਟਾ ਦਿਓ। ਤਾਂ ਬਾਈਡਨ ਸਾਹਿਬ ਕਹਿੰਦੇ ਕਿ ਨਹੀਂ ਪਹਿਲਾਂ ਅਸੀਂ ਆਪਣੀ ਪ੍ਰਾਥਮਿਕਤਾ ਆਪਣੀ ਪਹਿਲ ਨੂੰ ਵੇਖਾਂਗੇ। ਤਾਂ ਇਹ ਨੰਬਰ ਕੁੱਟਦੇ ਪਏ ਸੀ 92 ਦੇਸ਼ਾਂ ਨੂੰ ਅਸੀਂ ਇਹ ਦੇ ਦਿੱਤੀ, ਵੈਕਸੀਨ ਸਪਲਾਈ ਕਰ ਦਿੱਤੀ, ਫਲਾਂ ਕਰ ਦਿੱਤੀ। ਅੱਜ ਬਾਜਾਂ ਮਾਰ ਰਹੇ ਆ, ਨਾ ਇਹਨਾਂ ਨੂੰ ਕੋਈ ਆਕਸੀਜਨ ਦੇ ਰਿਹਾ, ਨਾ ਕੋਈ ਰॉ ਮਟੀਰੀਅਲ ਦੇ ਰਿਹਾ। ਉਹ ਜਿਹੜੇ ਵਿਸ਼ਵ ਗੁਰੂ ਬਣਨ ਵਾਲੇ ਦਮ ਗਏ ਸੀ ਉਹੀ ਸਾਡੇ ਪੱਲੇ ਰਹਿ ਗਏ ਨੇ। ਤਾਂ ਕੁੱਲ ਮਿਲਾ ਕੇ ਹੁਣ ਦੇਖੋ ਉਨੇ ਦਿਨ ਤੱਕ 1 ਮਈ ਤੋਂ ਤੁਸੀਂ ਸ਼ੁਰੂ ਕਰਨਾ, ਡੋਜ਼ਾਂ ਤੁਹਾਡੇ ਕੋਲ ਹੈ ਨਹੀਂ ਗੀਆਂ। ਪੰਜਾਬ ਦਾ ਵੀ ਮੇਰੇ ਖਿਆਲ ਦੇ ਨਾਲ 2-3 ਦਿਨ ਦਾ ਕੋਟਾ ਹੀ ਬਕਾਇਆ ਵਾ। ਤਾਂ ਤੁਸੀਂ ਮਜ਼ਦੂਰਾਂ ਨੂੰ ਕਹਿ ਰਹੇ ਕਿ ਤੁਸੀਂ ਠਹਿਰੇ ਰਹੋ, ਪਰ ਠਹਿਰਨ ਕਿੱਦਾਂ? ਪਿਛਲੇ ਸਾਲ ਵਾਲਾ ਜਿਹੜਾ ਤਜਰਬਾ ਉਹਨਾਂ ਨੂੰ ਕਿਵੇਂ ਉੱਥੇ ਖਿਲਾਰੂਗਾ? ਇਹ ਵੱਡਾ ਸਵਾਲ ਆ। ਔਰ ਦੂਜੀ ਗੱਲ ਇਹ ਆ ਕਿ ਤੁਸੀਂ ਉਹਨਾਂ ਨਾਲ ਸਲੂਕ ਕਿਸ ਤਰ੍ਹਾਂ ਦਾ ਕਰ ਰਹੇ ਹੋ ਕਿ ਜਦ ਲੋਕਡਾਊਨ ਮਰਜ਼ੀ ਆਉਂਦੀ ਹੈ ਤਾਂ ਕਰ ਦਿੰਦੇ ਹੋ, ਜਦ ਜੀ ਕਰਦਾ ਤੁਸੀਂ ਕਹਿੰਦੇ ਹੋ ਕਿ ਆ ਜਾਓ। ਇਸ ਤਰ੍ਹਾਂ ਥੋੜ੍ਹੀ ਨਾ ਹੁੰਦਾ। ਤਾਂ ਤੁਸੀਂ ਤਾਂ ਮਜ਼ਦੂਰਾਂ ਨੂੰ ਬਿਲਕੁਲ ਜਿੱਦਾਂ ਕਹਿ ਲਈਏ ਕਿ ਹਾਸ਼ੀਏ ਤੇ ਧੱਕਿਆ ਹੋਇਆ ਨਾਗਰਿਕ ਬਣਾ ਕੇ ਰੱਖ ਦਿੱਤਾ ਆ। ਮਤਲਬ ਹੁਣ ਦੇਖੋ ਕਿ ਇੱਕ ਬੱਸ ਤੇ ਕਿੰਨੇ ਲਮਕ ਕੇ ਜਾ ਰਹੇ ਆ, ਉਹਨਾਂ ਦੀ ਜਾਨ ਦਾ ਕੋਈ ਫਿਕਰ ਨਹੀਂ ਹੈ ਕਿ ਉਹਨਾਂ ਨੂੰ ਕਰੋਨਾ ਨਹੀਂ ਹੋਏਗਾ, ਉਹਨਾਂ ਦੇ ਟੱਬਰਾਂ ਨੂੰ ਕਿਹੜਾ ਵਿਚਾਰਾ ਗਰੀਬ ਜਾ ਕੇ ਕੁਆਰੰਟੀਨ ਹੁੰਦਾ ਭਾਈ? ਕੋਈ ਨਹੀਂ ਹੁੰਦਾ, ਸਾਰਾ ਘਰਾਂ 'ਚ ਜਾਂਦੇ, ਉਹਨਾਂ ਨੂੰ ਤਾਂ ਡਰ ਹੀ ਨਹੀਂ ਆਉਂਦਾ ਕਿਉਂਕਿ ਮੌਤ ਦੇ ਨਾਲ ਲੜਦਿਆਂ ਜ਼ਿੰਦਗੀ ਦੇ ਨਾਲ ਲੜਦਿਆਂ ਡਰ ਨਿਕਲ ਚੁੱਕਾ ਹੁੰਦਾ ਮਜ਼ਦੂਰ 'ਚੋਂ। ਤਾਂ ਉਹਨਾਂ ਨੂੰ ਛੱਡ ਦਿੱਤਾ ਉਹਨਾਂ ਦੇ ਹਾਲ ਤੇ ਕਿ ਜਿੱਥੋਂ ਬੱਸ ਮਿਲਦੀ ਆ ਲੈ ਲਓ, ਜਿੱਥੋਂ ਰੇਲ ਮਿਲਦੀ ਆ ਲੈ ਲਓ, ਜਿੱਥੇ ਜਾਣਾ ਚੱਲ ਜਾਓ, ਜੋ ਤੁਹਾਡੇ ਟੱਬਰ 'ਚ ਇਨਫੈਕਟਡ ਹੁੰਦਾ ਹੋ ਜਾਵੇ। ਮਤਲਬ ਕਿ ਸਾਰੀ ਤਵੱਜੋ ਕਿੱਥੇ ਆ? ਸ਼ਹਿਰੀ ਦਬਕੇ ਤੇ ਇਸ ਟਾਈਮ। ਤਾਂ ਉੱਥੋਂ ਇਸ ਕਰਕੇ ਮਜ਼ਦੂਰਾਂ ਨੂੰ ਸਗੋਂ ਕੱਢ ਰਹੇ ਨੇ ਕਿ ਇਹ ਵੀ ਰਹੇ
ਤੇ ਆ ਕੇ ਹਸਪਤਾਲਾਂ 'ਚ ਡਿੱਗਣਗੇ, ਸਾਡਾ ਜਲੂਸ ਨਿਕਲੇਗਾ। ਜਲੂਸ ਤਾਂ ਮਿੰਟੂ ਜੀ ਵੀਡੀਓ ਦੇ ਜਾਰੀ ਡਿੱਗੀ ਨਿਕਲ ਹੀ ਰਿਹਾ ਆ, ਜੋ ਕੁਛ ਆਪਾਂ ਦੇਖ ਰਹੇ ਹਾਂ। ਹੁਣ ਅਗਲੀ ਖਬਰ ਵੀ ਇਸ ਦੇ ਨਾਲ ਹੀ ਆ, ਆਕਸੀਜਨ ਸਪਲਾਈ ਦੀ ਕਟੌਤੀ ਕਰ ਦਿੱਤੀ ਹੈ ਕੇਂਦਰ ਸਰਕਾਰ ਨੇ। ਹੁਣ ਬੰਦੇ ਧੱਕੇ ਨਾਲ ਹੀ ਮਾਰਨ ਵਾਲੀ ਗੱਲ ਆ। ਹਾਂਜੀ ਦੇਖੋ, ਇਹ ਬਹੁਤ ਵੱਡਾ ਰੌਲਾ ਪੈ ਰਿਹਾ ਇਸ ਟਾਈਮ। ਮੇਰੇ ਖਿਆਲ ਦੇ ਨਾਲ ਟਵੀਟ ਵੀ ਆਇਆ ਵਾ ਮਨੀਸ਼ ਸਿਸੋਦੀਆ ਦਾ ਕਿ ਜੇ ਸਵੇਰ ਤੱਕ ਮਤਲਬ ਕਿ ਇਮੀਡੀਏਟਲੀ, ਵੈਸੇ ਆਪਾਂ ਕਹਿ ਸਕਦੇ ਹਾਂ ਕਿਉਂਕਿ ਹੁਣ ਰਾਤ ਦੇ 9:26 ਹੋਇਆ, ਕਿ ਜੇ ਸਾਨੂੰ ਆਕਸੀਜਨ ਨਹੀਂ ਮਿਲਦੀ ਤਾਂ ਸਵੇਰ ਨੂੰ ਦਿੱਲੀ 'ਚ ਹਾਹਾਕਾਰ ਮਚ ਜਾਏਗੀ, ਕਿਉਂਕਿ ਸਾਡੇ ਕੋਲ ਕੁੱਲ ਮਿਲਾ ਕੇ ਆਕਸੀਜਨ ਜਿਹੜੀ ਆ ਉਹ ਕੁਝ ਘੰਟਿਆਂ ਦੀ ਰਹਿ ਗਈ ਆ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ। ਵੈਸੇ ਦਿੱਲੀ ਦਾ ਅੱਜ ਮੇਰੇ ਖਿਆਲ ਦੇ ਨਾਲ ਰੌਲਾ ਵੀ ਪਿਆ। ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕੀਤਾ ਸੀਗਾ ਤੇ ਉਹ ਕਹਿੰਦੇ ਆ ਕਿ ਸਾਡੀ ਜਿਹੜੀ ਦਰਕਾਰ ਆ ਉਹ 974 ਮੀਟ੍ਰਿਕ ਟਨ ਦੀ ਆ, ਜਦਕਿ ਇਹ ਦੇ ਰਹੇ ਆ 220 ਮੀਟ੍ਰਿਕ ਟਨ, ਮਤਲਬ ਕਿ 4 ਗੁਣਾ ਦਾ ਫਰਕ ਆ, 4 ਗੁਣਾ ਦਾ। ਤਾਂ ਇੱਕ ਇਹਨਾਂ ਦੇ ਉਹ ਚਾਰਟਰਡ ਅਕਾਊਂਟੈਂਟ ਟਾਈਪ ਹੈਗੇ ਆ ਪਿਊਸ਼ ਗੋਇਲ, ਉਹ ਐਵੇਂ ਆਪਣੀਆਂ ਬਥਾਵੀਆਂ ਮਾਰੀ ਜਾਂਦੇ ਆ ਟਵੀਟ ਤੇ, ਝੂਠੇ ਸੱਚੇ ਟਵੀਟ ਕਰ ਕਰਕੇ ਕਿ ਦੇਖੋ ਜੀ ਅਸੀਂ ਆਹ ਕਰ ਰਹੇ ਹਾਂ, ਇਹ ਬੇਜ਼ਾ ਮਤਲਬ ਕਿ ਬੇਵਜ੍ਹਾ ਹੀ ਇਸਤੇਮਾਲ ਕਰਦੇ ਆ ਆਕਸੀਜਨ ਦੀ। ਡਾਕਟਰਾਂ ਦੇ ਸਿਰ ਤੇ ਭਾਂਡਾ ਫੋੜ ਦਿੱਤਾ, ਕਦੇ ਲੋਕਾਂ ਦੇ ਸਿਰ ਤੇ ਭਾਂਡਾ ਤੋੜ ਦਿੱਤਾ, ਇਹਨਾਂ ਦਾ ਇਹੀ ਹਾਲ ਆ। ਕੁੱਲ ਮਿਲਾ ਕੇ ਹੁਣ ਪੰਜਾਬ ਨੂੰ ਵੀ ਇਹਦੀ ਕਸਰ ਲੱਗਣੀ ਹੈ ਜੀ, ਕਿਉਂਕਿ ਦੱਸਦੇ ਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ 'ਚ ਜਿਹੜੀ 126 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਸੀ, ਇਹਦੇ ਵਿੱਚ ਵੀ ਕਟੌਤੀ ਕਰਕੇ 82 ਮੀਟ੍ਰਿਕ ਟਨ ਕਰ ਦਿੱਤੀ ਗਈ ਆ। ਤੇ ਸੂਬੇ ਦੇ 22 ਜ਼ਿਲ੍ਹਿਆਂ 'ਚ 22 ਮੀਟ੍ਰਿਕ ਟਨ ਆਕਸੀਜਨ, 82 ਮੀਟ੍ਰਿਕ ਟਨ ਆਕਸੀਜਨ ਜਿਹੜੀ ਆ ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਨਾਕਾਫੀ ਆ। ਕਿਉਂਕਿ ਜੇ ਆਪਾਂ ਦੇਖੀਏ 126 ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਤਾਂ 18,000 ਆਕਸੀਜਨ ਸਿਲੰਡਰ ਜਿਹੜੇ ਭਰੇ ਜਾਂਦੇ ਸੀਗੇ, ਤੇ ਜਦ ਕਿ ਜੇ ਇਹ ਹੁਣ ਜਿਵੇਂ ਪੂਰਾ ਫਲੋ ਦੇ ਵਿੱਚ ਆਕਸੀਜਨ ਦਿੱਤਾ ਜਾਵੇ, ਕਹਿੰਦੇ ਆ ਕਿ ਜਿਹੜਾ ਆਕਸੀਜਨ ਸਿਲੰਡਰ ਆ ਉਹ 20 ਮਿੰਟਾਂ 'ਚ ਖਤਮ ਹੋ ਜਾਂਦਾ। ਹਰ ਰੋਜ਼ 11,714 ਸਿਲੰਡਰ ਜਿਹੜੇ ਆ ਉਹ ਇਸ ਆਕਸੀਜਨ ਦੇ ਨਾਲ ਭਰੀਚੂਗੇ, ਮਤਲਬ ਕਿ ਭਰੇ ਜਾਣਗੇ। ਪਰ ਮੈਂ ਜਿਵੇਂ ਕਿਹਾ ਕਿ ਪਹਿਲਾਂ 18,000 ਆਕਸੀਜਨ ਸਿਲੰਡਰ ਭਰੇ ਜਾਂਦੇ ਸੀ, ਤਦ ਵੀ ਅੰਮ੍ਰਿਤਸਰ ਦੇ ਵਿੱਚ ਕੱਲ ਆਕਸੀਜਨ ਖਤਮ ਹੋ ਗਈ। 2 ਘੰਟੇ ਪੇਸ਼ੈਂਟ ਜਿਹੜੇ ਸੀਗੇ ਤੜਫਦੇ ਰਹੇ। ਪੇਸ਼ੈਂਟ ਇਕੱਲੇ ਕਰੋਨਾ ਦੇ ਥੋੜ੍ਹੀ ਹੁੰਦੇ, ਆਕਸੀਜਨ ਤਾਂ ਤੁਹਾਨੂੰ ਪਤਾ ਨਾ, ਹੋਰ ਵੀ ਜਿਹੜੇ ਹੁੰਦੇ, ਬੱਚੇ ਹੁੰਦੇ ਆ, ਬਜ਼ੁਰਗ ਹੁੰਦੇ ਆ, ਕਿਸੇ ਹੋਰ ਬਿਮਾਰੀ ਤੋਂ ਪੀੜਤ ਹੋਏ ਹੋਣ ਤਾਂ ਉਹਨਾਂ ਨੂੰ ਵੀ ਦਰਕਾਰ ਰਹਿੰਦੀ ਹੈ ਇਸ ਚੀਜ਼ ਦੀ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਨਾ ਤਾਂ ਰੋਟੀ ਪੂਰੀ ਕਰ ਪਾ ਰਹੇ ਆ, ਨਾ ਛੱਤ ਪੂਰੀ ਕਰ ਪਾ ਰਹੇ ਆ ਗਰੀਬਾਂ ਵਾਸਤੇ, ਨਾ ਪੂਰੀ ਵਸੋਂ ਨੂੰ ਪਾਣੀ ਪੂਰਾ ਕਰ ਪਾ ਰਹੇ ਆ, ਹੁਣ ਆਕਸੀਜਨ ਤੋਂ ਵੀ ਜਾਂਦੇ ਲੱਗੇ ਆ। ਹੁਣ ਪ੍ਰਧਾਨ ਮੰਤਰੀ ਯਾਨੀ ਜਨਾਬ ਨਰਿੰਦਰ ਦਮੋਦਰ ਦਾਸ ਜੀ ਮੋਦੀ, ਜਿਨ੍ਹਾਂ ਨੂੰ ਹਿੰਦੂ ਹਿਰਦੇ ਸਮਰਾਟ ਕਿਹਾ ਜਾਂਦਾ ਹੈ, ਤੇ ਉਹ ਕਹਿ ਗਏ ਨੇ ਪਲਾਂਟ ਲਾਵਾਂਗੇ ਜੀ, ਹੁਣ ਆਪਾਂ ਆਕਸੀਜਨ ਦੇ ਪਲਾਂਟ ਲਾਵਾਂਗੇ। ਰਾਤੋਂ ਰਾਤ ਲੱਗ ਜਾਂਦੇ ਸ਼ਾਇਦ, ਮੇਰੇ ਖਿਆਲ ਦੇ ਨਾਲ ਜੰਗੀ ਪੱਧਰ ਤੇ ਕੰਮ ਚੱਲੇਗਾ। ਸੋ 1 ਸਾਲ ਦੇਖ ਲਓ ਕਿ ਇਹਨਾਂ ਨੇ ਕੀ ਕੁਛ ਕੀਤਾ, ਕੀ ਖੇਖਣ ਕੀਤੇ, ਕਦੇ ਥਾਲੀਆਂ ਵਜਾਓ, ਕਦੇ ਤਾਲੀਆਂ ਵਜਾਓ, ਕਦੇ ਫਲਾਣਾ ਮੰਤਰ ਪੜੋ। ਆਹ ਕੰਮ ਨਹੀਂ ਕੀਤੇ, ਆਹ ਕੰਮ ਨਹੀਂ ਕੀਤੇ। ਇਹਨਾਂ ਨੇ ਤੇ ਕਰੋਨਾ ਨੂੰ ਮਾਰ ਕੱਟਿਆ ਸੀਗਾ, ਕਾਗਜ਼ੀ ਪੱਤਰੀ ਤੇ ਚਲੋ ਕਰੋਨਾ ਚੱਲਦਾ ਹੀ ਸੀਗਾ, ਭੁੱਲੇ ਬੈਠੇ ਸੀਗੇ। ਅੱਜ ਇਹ ਕਹਿੰਦੇ ਆਹੀ ਤਾਂ ਸਾਡਾ ਰੋਣਾ ਹੈ ਨਾ। ਜੇ ਕਰੋਨਾ ਇੰਨਾ ਹੀ ਖਤਰਨਾਕ ਹੈ ਤਾਂ ਤੁਸੀਂ ਉਹਨੂੰ ਸਮਝ ਕਿਉਂ ਨਹੀਂ ਰਹੇ? ਪਹਿਲਾਂ ਤਾਂ ਤੁਸੀਂ ਭੁੱਲ ਭੁਲਾਈ ਗਏ, ਅੱਜ ਹੁਣ ਕਹਿੰਦੇ ਹੋ ਕਿ ਬਹੁਤ ਖਤਰਨਾਕ ਹੋ ਗਿਆ ਜੀ, ਬਹੁਤ ਖਤਰਨਾਕ ਹੋ ਗਿਆ। ਮਤਲਬ ਕਿ ਚੰਗਾ ਕਰੋਨਾ ਹੈ, ਹੁਣ ਇਸ ਮੌਕੇ ਤੇ ਆ ਕੇ ਖਤਰਨਾਕ ਹੋ ਗਿਆ। ਪਹਿਲਾਂ 6 ਮਹੀਨੇ ਕਰੋਨਾ ਸੁੱਤਾ ਹੀ ਰਿਹਾ, ਹੁਣ ਜਾਗਿਆ, ਹੁਣ ਤੁਸੀਂ ਵੀ ਸੌਂ ਗਏ, ਹੁਣ ਤੁਹਾਡੀ ਨੀਂਦ ਜਿਹੜੀ ਆ ਉਹ ਗੂੜੀ ਹੋ ਗਈ ਆ। ਖੈਰ ਵੈਸੇ ਕਹਿੰਦੇ ਆ ਕਿ ਇੰਡੀਅਨ ਆਇਲ ਅੱਗੇ ਆਇਆ ਵਾ ਪੰਜਾਬ ਨੂੰ ਸਪਲਾਈ ਕਰਨ ਦੇ ਮਾਮਲੇ 'ਚ, ਪਰ ਰੌਲਾ ਇਹ ਆ, ਵੈਸੇ ਇਹਦੀ ਪੁਸ਼ਟੀ ਨਹੀਂ ਹੋ ਪਾ ਰਹੀ, ਤੇ ਕੰਪਨੀ ਅੱਗੇ ਆਈ ਹੈ ਪਰ ਇਹਨਾਂ ਦੇ ਕੋਲ ਆਕਸੀਜਨ ਸਪਲਾਈ ਦਾ ਲਾਇਸੈਂਸ ਨਹੀਂ ਹੈਗਾ। ਸਿਆਪਾ ਇਸ ਗੱਲ ਦਾ ਆ। ਪਰ ਇਹ ਸਾਰੇ ਪਾਸੇ ਹਾਹਾਕਾਰ ਮੱਚੀ ਪਈ ਆ। ਮੈਂ ਤੁਹਾਨੂੰ ਜਿਵੇਂ ਕਿਹਾ ਕਿ ਅੱਕੀ ਪਲਾਈ ਹੱਥ ਮਾਰਦੇ ਪਏ ਆ, ਕੋਈ ਇਹਨਾਂ ਦੀ ਬਾਂਹ ਨਹੀਂ ਫੜ ਰਿਹਾ। ਬੜੀ ਇਹਨਾਂ ਨੇ ਉਹ ਕਹਿ ਲਓ ਕਿ ਵੈਕਸੀਨ ਡਿਪਲੋਮੈਸੀ ਕੀਤੀ ਆ, ਬੜੀਆਂ ਦਵਾਈਆਂ ਦੀ ਵੀ ਇਹਨਾਂ ਨੇ ਮਾਰੋ ਮਾਰ ਕੀਤੀ ਹੈ ਕਿ ਉਹਨੂੰ ਆਹ ਭੇਜਤੀ, ਉਹਨੂੰ ਆਹ ਭੇਜਤੀ, ਬੜੇ ਗੁਣਗਾਨ ਕੀਤੇ ਆ, ਪਰ ਅੱਜ ਕੋਈ ਨਹੀਂ ਨਾਲ ਖੜ ਰਿਹਾ, ਅੱਜ ਕੁਛ ਵੀ ਨਹੀਂ ਹੋ ਪਾ ਰਿਹਾ। ਸੋ ਇਹੀ ਆ ਕਿ ਦੇਖੋ ਗੱਲ ਮੈਂ ਤਾਂ ਇਹੋ ਕਹੂੰਗਾ ਕਿ ਜੇ ਤਾਂ ਭਾਈ ਥੋੜ੍ਹਾ ਬਹੁਤਾ ਹੈ ਨਾ, ਵੈਸੇ ਚਲੋ ਠੀਕ ਆ, ਪਿੰਡਾਂ ਦੇ ਵਿੱਚ ਤਾਂ ਇੰਨਾ ਅਸਰ ਨਹੀਂ ਹੈਗਾ ਕਰੋਨਾ ਦਾ, ਜੇ ਆਪਾਂ ਦੇਖੀਏ ਵੈਸੇ ਵੀ ਪੂਰੇ ਭਾਰਤ ਦੇ ਪਿੰਡਾਂ 'ਚ ਇੰਨਾ ਨਹੀਂ ਹੈਗਾ। ਸ਼ਹਿਰੀ ਜੀਵਨ ਠੀਕ ਵੈਸੇ ਤਰ੍ਹਾਂ ਦਾ ਬਦਲ ਜਾਂਦਾ, ਜਿਵੇਂ ਆਪਾਂ ਹੁਣ ਤੁਸੀਂ ਪੰਜਾਬ 'ਚੋਂ ਆ ਕੇ ਵੈਸਟਰਨ ਕਲਚਰ ਦੇ ਵਿੱਚ ਆਏ ਹੋ ਤਾਂ ਖਾਣ ਪਾਣ ਦਾ ਫਰਕ ਪੈ ਜਾਂਦਾ, ਬਹੁਤ ਚੀਜ਼ਾਂ ਦਾ ਫਰਕ ਪੈ ਜਾਂਦਾ। ਉਸੇ ਤਰ੍ਹਾਂ
ਸ਼ਹਿਰੀ ਤੇ ਪੇਂਡੂ ਜ਼ਿੰਦਗੀ ਦਾ ਬਹੁਤ ਫਰਕ ਹੈ, ਬਹੁਤ ਅੰਤਰ ਆ। ਪਿੰਡਾਂ ਦੇ ਵਿੱਚ ਹਾਲੇ ਵੀ ਕੋਈ ਹਾਹਾਕਾਰ ਏਡੀ ਖਾਸ ਨਹੀਂ ਹੈਗੀ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਹ ਤੇ ਸਿੱਧਾ ਹੀ ਕਹਿ ਦੇਣ ਕਿ ਭਾਈ ਤੁਸੀਂ ਜੇ ਕੋਈ ਕਰੋਨਾ ਪੋਜ਼ਿਟਿਵ ਆ ਵੀ ਜਾਂਦਾ, ਥੋੜਾ ਬਹੁਤਾ ਤੰਗ ਵਿਸ਼ੰਗ ਵੀ ਆ, ਤੇ ਉਹ ਆ ਜਿਹੜੇ ਘਰਾਂ 'ਚ ਆਪਾਂ ਲੈਂਦੇ ਨਹੀਂ ਭਾਫ ਭੂਫ, ਇਹੋ ਜਿਹੀਆਂ ਮਸ਼ੀਨਾਂ ਲਿਆ ਕੇ ਰੱਖ ਛੱਡੋ ਜਿਹੜੇ ਕੋਈ ਮਾੜੇ ਮੋਟੇ ਸਰਦੇ ਪੁੱਜਦੇ ਹੈਗੇ ਆ। ਭਾਫ ਭੂਫ ਉੱਥੇ ਹੀ ਲਈ ਚਲੋ, ਉੱਥੇ ਕਾੜਾ ਕੂੜਾ ਜਿਹੜਾ ਪੀ ਲਓ, ਉੱਥੇ ਕੋਈ ਜਿਹੜੀ ਬੁਖਾਰ ਬੁਖਾਰ ਦੀ ਗੋਲੀ ਆ ਉਹ ਲੈ ਲਓ। ਇੱਥੇ ਹਸਪਤਾਲਾਂ 'ਚ ਜਾਣ ਦਾ ਤਾਂ ਕੋਈ ਹੁਣ ਫਿਰ ਤੋਂ ਕੀ ਨਹੀਂ ਰਹਿ ਜਾਂਦਾ, ਜਦੋਂ ਤੁਹਾਡੇ ਹਸਪਤਾਲਾਂ 'ਚ ਆਕਸੀਜਨ ਹੀ ਹੈ ਨਹੀਂ, ਦਵਾ ਕਰੋਨਾ ਦੀ ਕੋਈ ਹੈ ਕੋਈ ਨਹੀਂ ਹੈ, ਉਹ ਜਿਹੜਾ ਟੀਕਾ ਆ ਉਹਦਾ ਅਸਰ ਹਾਲੇ ਹੋਣਾ ਨਹੀਂ ਹੈ ਹਲੇ, ਕਿਉਂਕਿ ਪੂਰੇ ਦੇਸ਼ ਨੂੰ ਲੱਗ ਵੀ ਨਹੀਂ ਸਕਿਆ। ਤਾਂ ਉੱਥੇ ਫਿਰ ਹਸਪਤਾਲਾਂ 'ਚ ਕਰਨਾ ਕੀ ਆ? ਸਿੱਧਾ ਕਹਿ ਦਿਓ ਕਿ ਹਾਂ ਭਾਈ ਜਿਹੜਾ ਬਹੁਤਾ ਹੀ ਜ਼ਿਆਦਾ ਬਿਮਾਰ ਆ, ਪਹਿਲਾਂ ਕੋਈ ਉਹਨੂੰ ਬਿਮਾਰੀ ਆ, ਕੋਈ ਬਹੁਤਾ ਜ਼ਿਆਦਾ ਬਿਰਧ ਆ, ਉਹ ਆ ਜਾਓ ਤੇ ਬਾਕੀ ਉੱਥੇ ਟਿਕੇ ਰਹੋ 10 ਦਿਨ। ਫਿਰ ਲੋਕਾਂ ਦੇ ਘਰ ਹੀ ਹਸਪਤਾਲ ਬਣਾ ਦੇਣ, ਕਿਉਂਕਿ ਇਹਨਾਂ ਦੇ ਹਸਪਤਾਲਾਂ ਦੇ ਵਿੱਚ ਤਾਂ ਦੇਖ ਲਓ ਤੁਹਾਡੇ ਸਾਹਮਣੇ ਤੱਤ ਬੋਲਦੇ ਪਏ, ਮੈਂ ਕੋਲੋਂ ਨਹੀਂ ਕੁਝ ਕਹਿ ਰਿਹਾ। ਜੀ ਬਿਲਕੁਲ ਬਿਲਕੁਲ। ਅਗਲੀ ਮਿੰਟ 'ਚ ਗੱਲ ਕਰੀਏ, ਹਰਿਆਣਾ ਦੇ ਮੰਤਰੀ ਵਿਜ ਨੇ ਹੁਣ ਕਿਸਾਨਾਂ ਨੂੰ ਲੈ ਕੇ ਦੇ ਦਿੱਤਾ ਵੱਡਾ ਬਿਆਨ। ਬਸ ਇਹਨਾਂ ਹੀ ਕੁਛ ਕਰਨਾ ਸੀਗਾ, ਉਹ ਆਪਰੇਸ਼ਨ ਕਲੀਨ ਕਲੂਨ ਵਾਲੀ ਬਸ ਜਿਹੜੀ ਗੱਲ ਸੀਗੀ ਉਹ ਤੇ ਐਵੇਂ ਹਵਾ ਪਾਈ ਸੀਗੀ। ਜਿਹੜੀ ਗੱਲ ਕਰਨੀ ਆ ਉਹਦੇ ਵਿੱਚ ਉਸ ਟ੍ਰੈਪ ਦੇ ਵਿੱਚ ਕਿਸਾਨ ਆਗੂ ਆਪ ਵੀ ਫਸਦੇ ਨਜ਼ਰ ਆਉਂਦੇ ਆ। ਦੇਖੋ ਸਿੱਧੀ ਗੱਲ ਕਹਾਂ ਮੈਂ, ਕਿਉਂਕਿ ਦੇਖੋ ਹੁਣ ਜੋ ਅਨਿਲ ਵਿਜ ਦਾ ਬਿਆਨ ਹੈ, ਵਿਜ ਸਾਹਿਬ ਕੀ ਕਹਿ ਰਹੇ ਆ, ਉਹ ਕਹਿੰਦੇ ਆ ਕਿ ਜਿਹੜੇ ਵੀ ਹਰਿਆਣੇ ਦੇ ਵਿੱਚ ਬੈਠੇ ਆ ਪ੍ਰਦਰਸ਼ਨਕਾਰੀ, ਉਹਨਾਂ ਸਾਰਿਆਂ ਦਾ ਇੱਕ ਤਾਂ ਟੈਸਟ ਹੋਊਗਾ ਔਰ ਇਸ ਤੋਂ ਇਲਾਵਾ ਵੈਕਸੀਨੇਸ਼ਨ ਹੋਊਗੀ। ਤੇ ਆਹ ਗੱਲ ਤੇ ਖੁਦ ਕਿਸਾਨ ਆਗੂਆਂ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਕਹਿਤੀ ਹੈ, ਪ੍ਰੈਸ ਕਾਨਫਰੰਸ ਕਰਕੇ ਕਿ ਹਾਂ ਭਾਈ ਅਸੀਂ ਤਿਆਰ ਹਾਂ, ਅਸੀਂ ਤੇ ਜਾਗਰੂਕ ਕਰਾਂਗੇ ਆਪਣੇ ਟਰਾਲੀਆਂ ਵਾਲਿਆਂ ਨੂੰ, ਅਸੀਂ ਤਾਂ ਮਾਸਕ ਦੇਵਾਂਗੇ। ਇਹਨਾਂ ਨੇ ਤਾਂ ਇੱਕ ਹਫ਼ਤਾ ਮਨਾਉਣਾ ਸ਼ੁਰੂ ਕਰ ਦਿੱਤਾ ਕਰੋਨਾ ਦਾ, ਹੁਣ ਇਹ ਇਨਕਾਰ ਥੋੜ੍ਹੀ ਕਰਨਗੇ। ਨਾਲ ਦੀ ਨਾਲ ਉਹਨਾਂ ਨੇ ਗੱਲ ਚੁੱਪ ਲਈ ਇਹਨਾਂ ਦੀ, ਕਿਆ ਬਾਈ ਠੀਕ ਆ ਤੁਸੀਂ ਤਿਆਰ ਹੋ, ਤੁਸੀਂ ਮੰਨਦੇ ਹੋ ਕਿ ਕਰੋਨਾ ਹੈਗਾ। ਪਹਿਲਾਂ ਤੇ ਇਹਨਾਂ ਦੇ ਵੇਖੋ ਕਿਸਾਨ ਆਗੂਆਂ ਦੇ ਤਾਲਮੇਲ ਦੀ ਗੱਲ ਕਰ ਲਓ ਕਿ ਪਹਿਲਾਂ ਪੰਜਾਬ ਵਾਲੇ ਕਿਸਾਨ ਆਗੂ ਤੇ ਮੰਨਦੇ ਹੀ ਨਹੀਂ ਵੀ ਕਰੋਨਾ ਹੈਗਾ, ਇਹਦਾ ਕਹਿੰਦੇ ਕਿ ਕਰੋਨਾ ਫਰਾਡ ਆ। ਮੈਂ ਕੱਲ ਚੜੂਨੀ ਸਾਹਿਬ ਦੀ ਇੱਕ ਦੇਖ ਰਿਹਾ ਸੀਗਾ ਬਾਈਟ ਦੇ ਵਿੱਚੋਂ ਕਹਿ ਰਹੇ ਸੀਗੇ ਕਿ ਕਰੋਨਾ ਕੁਛ ਨਹੀਂ ਹੈ, ਤੇ ਭਾਰਤੀ ਜਨਤਾ ਪਾਰਟੀ ਦਾ ਦਲਾਲ ਲੱਗਦਾ ਕਿ ਜਿੱਥੇ ਇਹਨਾਂ ਨੂੰ ਜ਼ਰੂਰਤ ਹੁੰਦੀ ਆ ਉੱਥੇ ਇਹਨਾਂ ਦੇ ਹੱਕ 'ਚ ਭੁਗਤ ਜਾਂਦਾ, ਨਹੀਂ ਤੇ ਜਿੱਥੇ ਇਲੈਕਸ਼ਨ ਹੁੰਦਾ ਉੱਥੇ ਉਹ ਸਿਰ ਹੀ ਨਹੀਂ ਕੱਢਦਾ। ਰੁਲਦੂ ਸਿੰਘ ਮਾਨਸਾ ਕਹਿੰਦਾ ਐਵੇਂ ਸਾਡੇ ਹੱਥ ਧਵਾਈ ਜਾਂਦੇ, ਬਿਮਾਰੀ ਤੇ ਹੈ ਹੀ ਕੋਈ ਨਹੀਂ ਹੈ। ਕਿੰਨਿਆਂ ਦੇ ਬਿਆਨ ਹੈ ਬਈ, ਮਤਲਬ ਕਿ ਇੱਕ ਚੀਜ਼ ਤੈਅ ਤੇ ਕਰ ਲਓ ਕਿ ਬਿਮਾਰੀ ਨੂੰ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ। ਹੁਣ ਜਦ ਤੁਸੀਂ ਮੰਨ ਲਿਆ ਤਾਂ ਅਗਲੇ ਕਹਿੰਦੇ ਕੋਈ ਗੱਲ ਨਹੀਂ, ਫਿਰ ਅਸੀਂ ਉੱਥੇ ਡਾਕਟਰ ਘੱਲਦੇ ਹਾਂ, ਅਸੀਂ ਕਰਾਂਗੇ ਤੁਹਾਡੀ ਟੈਸਟਿੰਗ ਹੋਊਗੀ, ਮਾਸ ਟੈਸਟਿੰਗ ਹੀ ਹੋਊਗੀ ਨਾ। ਉੱਥੇ ਇੰਨੇ ਹਜ਼ਾਰ ਬੰਦੇ ਬੈਠੇ ਆ, ਮਾਸ ਟੈਸਟਿੰਗ ਦੇ ਵਿੱਚ ਦੇਖੋ ਫਿਰ ਅੱਗੇ ਕੀ ਨਿਕਲੇਗਾ, ਤੇ ਜੇ ਨਿਕਲੇਗਾ ਉਹਨੂੰ ਹੌਟਸਪੌਟ ਐਲਾਨ ਦਿੱਤਾ ਜਾਏਗਾ। ਤੇ ਗੱਲ ਤਾਂ ਫਿਰ ਉੱਥੇ ਆ ਗਈ ਜਿਹੜੀ ਗੱਲ ਆਪਾਂ ਕਹਿੰਦੇ ਸੀਗੇ ਕਿ ਸਿੱਧੀ ਕੋਈ ਇਸ ਤਰ੍ਹਾਂ ਦੀ ਕਹਿ ਲਓ ਕਿ ਆਰਮੀ ਆਪਰੇਸ਼ਨਲ ਕਾਰਵਾਈ ਜਿਹੜੀ ਉਹ ਆਪਾਂ ਨੂੰ ਨਹੀਂ ਦਿਖਾਈ ਦੇਵੇਗੀ। ਹਾਂ ਇਹ ਚੀਜ਼ ਜਿਹੜੀ ਹੈ ਉਹ ਬਹਾਨੇ ਦੇ ਵਜੋਂ, ਹਥਿਆਰ ਦੇ ਵਜੋਂ ਵਰਤੀ ਜਾ ਸਕਦੀ ਹੈ, ਤੇ ਉਹ ਤਾਂ ਖੁਦ ਹੀ ਇਹ ਕਰ ਰਹੇ ਨੇ। ਕਿਆ ਭਾਈ ਅਸੀਂ ਤਾਂ ਸਾਥ ਦੇਣਾ, ਕਰੋਨਾ ਹੈਗਾ ਔਰ ਅਸੀਂ ਸਾਥ ਦੇਣ ਵਾਸਤੇ ਤਿਆਰ ਹਾਂ। ਤਾਂ ਫਿਰ ਜਦੋਂ ਹੁਣ ਆਪ ਹੀ ਕਹਿੰਦੇ ਤਾਂ ਕੋਈ ਗੱਲ ਨਹੀਂ, ਉਹ ਟੈਸਟ ਟੂਸਟ ਕਰਾ ਲੈਣ, ਦੇਖ ਲੈਣ, ਵੈਕਸੀਨੇਸ਼ਨ ਕਰਵਾ ਲੈਣ, ਅਤੇ ਉਸ ਟੈਸਟ ਦੇ ਵਿੱਚੋਂ ਨਿਕਲੇਗਾ ਕੀ ਆਪੇ ਪਤਾ ਲੱਗ ਜੂ ਇਹਨਾਂ ਨੂੰ। ਤਾਂ ਟੈਸਟਿੰਗ ਦੇ ਵਿੱਚ ਤਾਂ ਆਪਾਂ ਨੂੰ ਵੀ ਪਤਾ ਹੈ, ਤਾਂ ਸਾਰੀ ਗੱਲ ਕਹਿੰਦੇ ਕਿ ਜਿੰਨੀ ਜ਼ਿਆਦਾ ਟੈਸਟਿੰਗ ਹੋਊਗੀ ਉਨੇ ਜ਼ਿਆਦਾ। ਪੰਜਾਬ ਦਾ ਅੰਕੜਾ ਹੀ ਕੱਢ ਲਓ ਤੁਸੀਂ, ਹੁਣ ਕਹਿੰਦੇ ਆ ਕਿ ਹਰੇਕ 10ਵਾਂ ਜਿਹੜਾ ਟੈਸਟ ਆ ਪੰਜਾਬੀਆਂ ਦਾ ਉਹ ਪੋਜ਼ੀਟਿਵ ਆ ਰਿਹਾ। ਕੁਛ ਸਟੇਟ ਤੇ ਇਸ ਤਰ੍ਹਾਂ ਦੇ ਆ ਕਿ ਹਰੇਕ 15ਵਾਂ ਟੈਸਟ ਹੈ ਜਿਹੜਾ ਪੋਜ਼ੀਟਿਵ ਆ ਰਿਹਾ। ਤਾਂ ਇਹਦਾ ਮਤਲਬ ਹੈ ਕਿ ਜਦੋਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇੱਕੋ ਜਗ੍ਹਾ ਤੋਂ ਟੈਸਟਿੰਗ ਹੋਏਗੀ ਤਾਂ ਕੇਸ ਤਾਂ ਨਿਕਲਣਗੇ, ਫਿਰ ਉਹ ਹੌਟਸਪੌਟ ਐਲਾਨਣਗੇ ਜੋ ਕਰਦੇ ਹੀ ਹੈ, ਤੁਹਾਨੂੰ ਪਤਾ ਹੀ ਹੈ। ਫਿਰ ਉਸ ਸੂਰਤ ਦੇ ਵਿੱਚ ਕੀ ਹੋਏਗਾ ਉਹ ਅੰਦਾਜ਼ਾ ਲਾਉਣਾ ਸੁਭਾਵਿਕ ਹੈ। ਸੋ ਕੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ, ਜੋ ਚਰਚਾ ਚੱਲਦੀ ਸੀ, ਉਸ ਪ੍ਰੈਸ ਕਾਨਫਰੰਸ ਨੇ ਇੱਕ ਅਜਿਹਾ ਮੌਕਾ ਦਿੱਤਾ ਹੈ ਕਿ ਮੌਕੇ ਤੇ ਉਹਨਾਂ ਨੇ ਚੌਕਾ ਲਾਉਣ ਦਾ ਯਤਨ ਕੀਤਾ। ਹੁਣ ਇਹ ਕੀ ਕਰਦੇ ਆ ਇਹ ਅਗਲੇਰੀ ਗੱਲ ਆ, ਪਰ ਇਹਨਾਂ ਨੇ ਨਾਲ ਪ੍ਰੋਗਰਾਮ ਇਹ ਵੀ ਦਿੱਤਾ ਕਿ ਅਸੀਂ ਆਪਰੇਸ਼ਨ ਕਲੀਨ ਦੇ ਉਲਟ ਆਪਰੇਸ਼ਨ ਸ਼ਕਤੀ ਵੀ ਕਰਾਂਗੇ, ਕਾਲ ਕਰਾਂਗੇ ਅਸੀਂ ਕਿ 24 ਅਪ੍ਰੈਲ ਤੋਂ ਬਾਅਦ ਲੋਕ ਜਿਹੜੇ ਇੱਧਰ ਨੂੰ ਪਰਤਣਾ ਸ਼ੁਰੂ ਕਰਨ। ਪਰ ਜਿੰਨੇ ਲੋਕ ਉੱਥੇ ਜਮ੍ਹਾਂ ਹੋਣਗੇ, ਫਿਰ ਜੇ ਉਹ ਟੈਸਟਿੰਗ ਕਰਨ ਆਉਣਗੇ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਕੋਲ ਮਨਾ ਕਰਨ ਵਾਸਤੇ ਵੀ ਕੋਈ ਆਪਸ਼ਨ ਨਹੀਂ ਹੋਏਗਾ, ਕਿਉਂਕਿ ਖੁਦ ਇਹ ਕਹਿ ਰਹੇ ਆ ਕਿ ਨਹੀਂ ਜੀ ਅਸੀਂ ਕਰੋਨਾ ਤੋਂ ਬਚਾਅ ਸੰਬੰਧੀ ਸਾਰੀਆਂ ਚੀਜ਼ਾਂ ਕਰਾਂਗੇ। ਯੋਗੇਂਦਰ ਯਾਦਵ ਤੇ ਇਹਨਾਂ ਦਾ ਉਹ ਨਕਾਬ ਜਿਹਾ ਪਾ ਕੇ ਬੈਠਾ ਸੀਗਾ, ਮਾਸਕ ਲਾ ਕੇ ਬੈਠਾ ਸੀਗਾ, ਤੇ ਜਦੋਂ ਇਹ ਚੀਜ਼ਾਂ ਤਾਂ ਫਿਰ ਭਾਈ ਉਹ ਤੁਹਾਨੂੰ ਕਰਨੀਆਂ ਪੈਣਗੀਆਂ। ਫਿਰ ਅਗਲੇ ਟੱਕਣਗੇ ਕਿ ਤੁਹਾਡੇ ਵਿੱਚ ਇੱਥੇ ਬਿਮਾਰੀ ਹੈ, ਤੇ ਜੇ ਬਿਮਾਰੀ ਨੂੰ ਤੁਸੀਂ ਮੰਨਦੇ ਹੋ ਤਾਂ ਉਹਦੇ ਟੈਸਟ ਕਰਾਉਣੇ ਜ਼ਰੂਰੀ ਹੈ ਜੀ। ਅਗਲੀ ਗੱਲ, ਬੇਅਦਬੀ ਮਾਮਲੇ ਵਿੱਚ ਡੇਰਾ ਪ੍ਰੇਮੀਆਂ ਦੇ ਹੈਰਾਨੀਜਨਕ ਖੁਲਾਸੇ।
हाँ जी, देखो हैरानीजनक खुलासे की है कि ये ना डेरा प्रेमियों का एक धड़ा है। डेरे वाले हम्म, तो मैं साफ कर देना, डेरे वाले कहते कि साडे नाल इन्हां दा कोई ताल्लुकात नहीं हैगा, पर ये कहते हैं कि असल दे विच वो जिहड़े कहते आ इन्हां दे विच ही सारा वैलफेयर आ, क्योंकि इन्हां दा मनना यह आ कि डेरे दे विच ही राजनीति हुंदी है ते डेरे दे विच ही उस राजनीति का असर ये होया है कि साडे गुरु जी, मतलब कि इन्हां दे कहण अनुसार कि साडे गुरु जी नूं साजिश का शिकार बना के फसाया गया, मतलब कि डेरे दे ही कुछ बंदियां ने ये सारी कारस्तानी की है। सो ये चीज़ मैं साफ कर देवां, क्योंकि रहना वो प्रेमी हो आ, मतलब कि जिहड़ा इन्हां तो अड्ड हो के प्रैस कॉन्फ्रेंस कर रहा प्रेमण है या प्रेमी है, वो इन्हां दा ही रहना है, मतलब कि डेरे का अनुयायी तो वजेगा ही। परंतु जिवें मैं कहा कि वो साफ करना जरूरी है कि वो एक छोटा जिहा धड़ा है। उन्होंने कहना कि असीं लगातार मुसलसल असीं खोजबीन करते हैं, असीं फैक्ट इकट्ठे करते हैं इन्हां चीज़ों से कि जिहड़ा न्याय है वो होवे ते जिहड़ियां एजेंसियां दी कारस्तानी है चाहे इस तरह दी राजसी साजिशां उन्हां दा पर्दाफाश होवे। सो मैं साफ कर देवां। इन्हां ने अज फिर प्रैस कॉन्फ्रेंस की, एक मिसाल दे दिना मैं तुहानूं, चंगी जी तरह क्लैरिटी हो जाएगी। बीबी वीरपाल कौर जिहदा रौला पिया सी बहुत ज़्यादा, तुहानूं याद होना, जी इन्हां दे कह लो कि ग्रुप दी मैंबर है। इन्होंने अज प्रैस कॉन्फ्रेंस की है। चोणवे पत्रकार सन, अच्छे खासे पत्रकार सन, पायदार पत्रकार सन, जिन्हों के सामने इन्होंने की है। तो इन्होंने जी गल, चलो उत्थे 30-35 मिनट की प्रैस कॉन्फ्रेंस है, एक बार बहस बसैया भी बहुत होया, क्योंकि बीबी वीरपाल कौर ने कुछ हवाले दिते कि गुरुआं पीरां दे नाल भी साजिशां होंदियां, मतलब कि जिहड़े किस तरह के अवतार होंदे आ, इस तरह के सच्चाई नहीं लड़न वाले लोग होंदे आ, उन्हां दे खिलाफ साजिशां होंदियां। तो उत्थे पत्रकारां ने इतराज़ दिखाया कि तुसीं गुरु साहिबान नाल तुलना नहीं कर सकते, तो फिर उन्होंने अपने शब्द जिहड़े आ वापस लैणे पै सी। खैर इहदा निचोड़ है, जिहड़ा निचोड़ सिर्फ ते सिर्फ एक गल ते ही है। ये कहते आ कि देखो जिहड़े बंदे बेअदबी दे, हालांकि इन्होंने महेंद्रपाल बिट्टू ते शक्ति ते गुरु माना का भी नाम लिया कि असीं मनदे आ, इन्हां दा कतल जिहड़े हो रहे आ, 3 कतल जिहड़े दस्से, एक गुरदेव सिंह दुकानदार जिहदा बुरज जवाहर सिंह वाला दे विच मेरे ख्याल दे नाल दुकान दा काम सी या बरगाड़ी दे विच, ते जिथे गुरुद्वारा साहब दे विचों पावन स्वरूप चोरी हुई सी, शायद बुरज जवाहर सिंह वाला, तो उहदे विच मतलब कि वो जिहड़ा कतल होया उहनूं जोड़ रहे आ, महेंद्रपाल बिट्टू दे कतल नूं जोड़ रहे आ, एक जिमी दे प्यो दे कतल नूं जोड़ रहे आ कि कतल क्यों होया, क्योंकि इन्हां बंदिआं नूं राज दा पता सीगा। दूजी गल वो कह रहे, जिहड़ी वड्डी गल कह रहे आ, जी वो कहंदे कि जिहड़े दोषी फरार ने, जिन्हां बारे सारे ये गल कहंदे ने कि बाहर चले गए, बाहर नस गए, जिन्हां दीआं कोई तस्वीरां है नहीं पुलिस कोले, उन्हां दे विच हर्ष आ, प्रदीप आ, संदीप आ, रकेश आ, वो कहंदे कि वो ते इत्थे फिरदे आ। उन्हां दे विचों कुछ दियां उन्होंने वीडियोज़ दिखाईयां ने, उन्हां चों एक बंदा तां खा पी के डांस कर रहा पार्टी दे विच, ते हरियाणे दा एक चोटी दा गायक भी आ उस पार्टी दे विच, ते नाल वो कहंदे आ कि जिहड़ा देखो उत्ते एक क्योंकि नगर ही वसाया होया ना इन्हां ने, मेरे ख्याल दे नाल पिंड दा नाम है शाह सतनामपुरा, वो कहंदे कि वो पिंड है जिहड़ा ਉਹਦੀ पंचायत ही उन्होंने उत्थे शैल्टरिंग दे रही है, मतलब कि डेरे च जाते हैं। नाल उन्होंने खुलासा किया कि प्रदीप कलेर के बहाने बेचारा कोई राजस्थान का सी, प्रदीप गोयल, उन्होंने पंचकूला दे विच फड़िया गया, तो उत्थे कुट भी उन्होंने बहुत पई है, बाद दे विच जे वो किते आ जांदा डेरे च उन्होंने फिर कुटिया मारिया जाता है। सो इस तरह दीयां सनसनीखेज गल्लां कईयां ने, पर जे आपां इन्हां दे तत्थां नूं सही मनदे हां, वीडियो वगैरह जिस तरह दी जो उन्होंने विच सच आ, बहुत वड्डे सवाल, बहुत वड्डी गल है राज करनवीर सिंह जी कि इस तरह जिहड़े दोषी मतलब कि इस सारी कॉन्स्पिरेसी दे विच मुख करैक्टर दे विच जां रोल दे विच नज़र आउंदे आ, उन्हां बंदिआं नूं पुलिस कहंदी है कि असीं लभदी हैं, असीं लभदे हां, सानूं लभदे नहीं, ये कहंदे आ कि वो तो उत्थे तुरे फिरदे आ जी। जी जी बिल्कुल। अगली मिंटो जी गल कर दईए, कहंदे कबूतर ने हुण कसूती फसाई आ पुलिस, ये तो कहते ना कबूतर जा सानू पंगा ना पा, सानू पंगा ना पा। असल विच की है कबूतर का माजरा की है कि एक ना इत्थे माझे दे विच शायद कानगढ़ पुलिस चौकी है BSF की, तो उहदे वल्लों कानगढ़ पुलिस चौकी नूं कहा गया कि आ कबूतर फड़ो जी, कहंदे कि एक कबूतर जिहड़ा आ एक दिन भेत भरे ढंग दे नाल 6:15 वजे साडा सिपाही सीगा DOP रूड़ावाली दे विच, उत्थे आया तो एक कबूतर ड्यूटी दे रहे कांस्टेबल दे मोढे ते आके बह गया,
ਜਿਹਦੇ ਤੇ ਕਾਂਸਟੇਬਲ ਨੇ ਉਸ ਕਬੂਤਰ ਨੂੰ ਫੜ ਲਿਆ ਤੇ ਇਹਦੀ ਮਤਲਬ ਕਿ ਜਾਂਚ ਪੜਤਾਲ ਦੀ ਕਾਰਵਾਈ ਸ਼ੁਰੂ ਹੋ ਗਈ ਆ। ਹੁਣ BSF ਵਾਲੇ ਕਹਿੰਦੇ ਆ ਕਿ ਇਹ ਜਿਹੜਾ ਕਬੂਤਰ ਹੋ ਸਕਦਾ, ਕਹਿੰਦੇ ਉਨਕੇ ਪਾਕਿਸਤਾਨ ਬੰਨਿਓ ਆਇਆ ਵਾ, ਕਿਉਂਕਿ ਕਬੂਤਰਾਂ ਦਾ ਅੱਗੇ ਵੀ ਰੌਲਾ ਪੈ ਜਾਂਦਾ। ਇੱਕ ਵਾਰੀ ਉਧਰ ਲਾਈਵ ਹੋਇਆ ਬੈਠਾ ਸੀਗਾ ਪਾਕਿਸਤਾਨ ਦਾ ਇੱਕ ਕਬੂਤਰਬਾਜ਼, ਉਹ ਕਹਿੰਦਾ ਕਿ ਮੇਰਾ ਕਬੂਤਰ ਕਿਆ ਚਲੋ ਤੇ ਬੜਾ ਸ਼ਰੀਫ ਕਬੂਤਰ ਆ। ਜਿਵੇਂ ਆਪਾਂ ਕਹਿੰਦੇ ਨਹੀਂ ਕਿ ਕੋਈ ਪੁਲਿਸ ਚੱਕ ਕੇ ਲੈ ਜਾਂਦੀ ਮੁੰਡੇ ਨੂੰ ਤੇ ਜਾ ਕੇ ਸਰਪੰਚ ਕਹਿੰਦਾ ਉਹ ਤਾਂ ਬੜਾ ਭਲਾ ਮਾਨਸ ਮੁੰਡਾ ਯਾਰ, ਬਿਲਕੁਲ ਕੋਈ ਛੇੜਖਾਨੀ ਨਹੀਂ ਕਰਦਾ, ਕੋਈ ਲਾਂਭਾ ਨਹੀਂ ਇਹਦਾ। ਸੋ ਉਸੇ ਤਰ੍ਹਾਂ ਉਹ ਕਹਿੰਦਾ ਇਹ ਤਾਂ ਭਲਾ ਮਾਨਸ ਕਬੂਤਰ ਹੈ ਮੇਰਾ, ਬਿਲਕੁਲ ਕੋਈ ਸ਼ਰਾਰਤ ਨਹੀਂ ਕਰਦਾ। ਵਿਚਾਰਾ ਘੁੱਸ ਗਿਆ ਉਧਰ ਨੂੰ ਚਲੇ ਗਿਆ, ਤੁਸੀਂ ਮੇਰਾ ਕਬੂਤਰ ਛੱਡੋ। ਸਾਡੇ ਵਰਗਿਆਂ ਨੇ ਵੀ ਆਖਿਆ ਦੇ ਦਿਓ ਯਾਰ ਕਬੂਤਰ ਤੋਂ ਪੁੱਛ ਗਿੱਛ ਕਰ ਲਓ, ਜੇ ਉਹਦਾ ਕਰੈਕਟਰ ਠੀਕ ਹੈ, ਕਰੈਕਟਰ ਸਰਟੀਫਿਕੇਟ ਦੇਖੋ ਠੀਕ ਹੈ ਤੇ ਉਹਨੂੰ ਦੇ ਦਿਓ, ਕੀ ਕਰਨਾ ਉਹਦਾ। ਖੈਰ ਤਾਂ ਹੁਣ ਰੌਲਾ ਇਹ ਆ ਕਿ ਪੁਲਿਸ ਵਾਲਿਆਂ ਨੇ ਉਹ ਕਬੂਤਰ ਆ ਜਿਹੜਾ ਉਹ ਪਿੰਜਰੇ 'ਚ ਪਾਇਆ, ਪਿੰਜਰੇ ਦੇ ਬਾਹਰ ਪੱਖਾ ਲਾਇਆ, ਉਹਨੂੰ ਕੋਈ ਖੁਰਾਕ ਵੀ ਦਿੰਦੇ, ਬਦਾਮ ਸ਼ਦਾਮ ਵੀ ਖਵਾਉਂਦੇ ਆ ਕਿ ਕਬੂਤਰ ਕਿਤੇ ਧੌਣ ਨਾ ਸੁੱਟ ਜਾਵੇ, ਕਿਤੇ ਪੰਗਾ ਸਾਨੂੰ ਨਾ ਪੈ ਜਾਵੇ। ਹੁਣ ਉਹਨਾਂ ਨੂੰ ਇੱਕ ਹੋਰ ਡਰ ਆ ਕਿ ਜੇ ਅਸੀਂ ਇਹਦੇ 'ਤੇ ਦਰਜ ਕਰ ਲਿਆ ਮੁਕੱਦਮਾ ਤੇ ਹਰੇਕ ਤਰੀਕ ਤੇ ਕਬੂਤਰ ਸਾਨੂੰ ਖੜਨਾ ਪੈਣਾ ਕਰਨਾ ਜੱਜ ਦੇ ਸਾਹਮਣੇ, ਤੇ ਜੇ ਕਿਤੇ ਪੇਸ਼ੀ ਤੇ ਜਾਂਦੇ ਉੱਡ ਗਿਆ ਕਬੂਤਰ ਤੇ ਅਸੀਂ ਕਿੱਧਰ ਜਾਵਾਂਗੇ। ਸੋ ਇਸ ਕਰਕੇ ਹੁਣ ਉਹਨਾਂ ਨੇ DA ਲੀਗਲ ਜਿਹੜੇ ਹੁੰਦੇ ਆ ਉਹਨਾਂ ਤੋਂ ਸਲਾਹ ਲੈਣੀ ਸ਼ੁਰੂ ਕੀਤੀ ਆ ਕਿ ਭਾਈ ਇਹਦਾ ਹੁਣ ਇਸ ਕਬੂਤਰ ਦਾ ਕਰੀਏ ਤੇ ਆਖਰ ਕਰੀਏ ਕੀ। ਜੀ ਜੀ। ਚੋਣ ਕਮਿਸ਼ਨ ਵੀ ਕਹਿੰਦੇ ਹੁਣ ਕਰੋਨਾ ਦੀ ਲਪੇਟ ਦੇ ਵਿੱਚ ਬੰਗਾਲ ਦੇ ਵਿੱਚ ਨਹੀਂ ਹੋਵੇਗੀ PM ਦੀ ਵੱਡੀ ਰੈਲੀ। ਹਾਂਜੀ, ਮੈਂ ਤਾਂ ਬਾਬਾ ਦਲੀਲ ਕਰੜੀ ਜੀ ਕਰਦਾ, ਪਰ ਤੁਸੀਂ ਖਬਰਾਂ ਕਰਾ ਕੇ ਖਬਰਾਂ ਸੁਣਾ ਕੇ ਡਰਾ ਹੀ ਦੇਣਾ ਕਿ ਕਰੋਨਾ ਵਾਕਿਆ ਇਹ ਤੇ ਚੋਣ ਕਮਿਸ਼ਨ ਵਾਲਿਆਂ ਨੂੰ ਵੀ ਨਹੀਂ ਬਖਸ਼ਣ ਡਿਆ। ਖੈਰ ਦੇਖੋ, ਜਿਹੜੇ ਮੁੱਖ ਚੋਣ ਕਮਿਸ਼ਨਰ ਆ ਤੇ ਇੱਕ ਚੋਣ ਕਮਿਸ਼ਨਰ ਆ ਜਿਹੜੇ ਦੋਨੇ ਹੀ ਪੋਜ਼ੀਟਿਵ ਪਾਏ ਗਏ ਨੇ। ਸੋ ਇਸ ਕਰਕੇ ਕਹਿੰਦੇ ਆ ਕਿ ਚੋਣ ਕਮਿਸ਼ਨ ਵੀ ਗਰਸਿਆ ਗਿਆ ਕਰੋਨਾ ਦੇ ਨਾਲ। ਤਾਂ ਬਹਰਹਾਲ ਕਹਿੰਦੇ ਆ ਕਿ PM ਦੀ ਜਿਹੜੀ ਵੱਡੀ ਰੈਲੀ ਸੀ ਬੰਗਾਲ ਦੇ ਵਿੱਚ ਉਹ ਹੁਣ ਟਾਲ ਦਿੱਤੀ ਗਈ ਹੈ। ਨੱਡਾ ਸਾਹਿਬ ਕਹਿੰਦੇ ਆ ਕਿ ਦੇਖੋ ਜੀ ਹੁਣ ਵੱਡੀਆਂ ਰੈਲੀਆਂ ਦੀ ਥਾਂ ਤੇ ਛੋਟੀਆਂ ਰੈਲੀਆਂ ਕਰਾਂਗੇ ਜਿਹਦੇ 'ਚ 500 ਬੰਦੇ ਹੀ ਜੁੜ ਸਕਣ। ਪਰ ਸਭ ਤੋਂ ਵੱਡਾ ਤਾਂ ਸਵਾਲ ਇਹੋ ਹੀ ਹੈ ਨਾ ਕਿ ਇਹ ਪਹਿਲਾਂ ਕਿਉਂ ਨਹੀਂ ਅਕਲ ਕੀਤੀ ਤੁਹਾਂ, ਔਰ ਇਹਦੇ ਵਿੱਚ ਵੀ ਪਹਿਲ ਕਦਮੀ ਕੀਤੀ ਕਾਂਗਰਸੀਆਂ ਨੇ। ਫਿਰ ਦੀਦੀ ਕਹਿੰਦੀ ਕਿ ਅਸੀਂ ਵੀ ਰੈਲੀਆਂ ਬੰਦ ਕਰਦੇ ਹਾਂ, ਲੈਫਟਿਸਟ ਜਿਹੜੇ ਉਹ ਕਹਿੰਦੇ ਕਿ ਭਾਈ ਅਸੀਂ ਵੀ ਬੰਦ ਕਰਦੇ ਹਾਂ। ਜਦੋਂ ਸਾਰਿਆਂ ਨੇ ਬੰਦ ਕਰ ਦਿੱਤੀਆਂ, ਇਹਨਾਂ ਨੂੰ ਸੋਸ਼ਲ ਮੀਡੀਆ ਤੇ ਲੋਕਾਂ ਨੇ ਖਿੱਚਿਆ ਧੋਇਆ ਕਿ ਭਾਈ ਤੁਸੀਂ ਕਿਸ ਹੱਡ ਮਾਸ ਦੇ ਬਣੇ ਹੋ, ਤੁਸੀਂ ਵੀ ਤੇ ਦੱਸ ਦਿਓ ਤੁਹਾਨੂੰ ਕੀ ਇਹੋ ਜਿਹੀ ਮਜਬੂਰੀ ਪਈ ਆ ਕਿ ਤੁਸੀਂ ਰੈਲੀਆਂ ਨਹੀਂ ਟਾਲ ਸਕਦੇ। ਤਾਂ ਬਹਰਹਾਲ ਹੁਣ ਇਤਫਾਕਨ ਕਹਿ ਲਓ ਕਿ ਚੋਣ ਕਮਿਸ਼ਨ ਨੂੰ ਵੀ ਕਰੋਨਾ ਥੋੜਾ ਹੋਇਆ ਤੇ ਇੱਧਰ ਦੂਸਰੇ ਪਾਸੇ ਇਹਨਾਂ ਨੂੰ ਵੀ ਥੋੜੀ ਅਕਲ ਆਈ ਆ ਤੇ ਕਹਿੰਦੇ ਆ ਕਿ ਰੈਲੀਆਂ ਕਰਾਂਗੇ ਤੇ ਹੈ, ਪਰ ਰੈਲੀਆਂ ਦਾ ਆਕਾਰ ਆ ਜਿਹੜਾ ਉਹ ਨਿੱਕਾ ਕਰ ਦਿਆਂਗੇ, ਸੀਮਤ ਕਰ ਦਿਆਂਗੇ। ਜੀ ਜੀ। ਤੇ ਮਿੰਟੂ ਜੀ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਮਿਲਦੇ ਹਾਂ ਜੀ ਅਗਲੀ ਵਾਰ। ਉਦੋਂ ਤੱਕ ਲਈ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।